ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਕੁਝ ਕਿਤਾਬਾਂ ਆਪਣੀ ਅਜਿਹੀ ਛਾਪ ਛੱਡ ਦਿੰਦੀਆਂ ਨੇ ਜਿਹੜੀਆਂ ਤਾਰੀਖੀ ਹਵਾਲੇ ਨਾਲ ਹਮੇਸ਼ਾ ਯਾਦ ਰਹਿੰਦੀ ਹੈ। ਖਾਸ ਤੌਰ 'ਤੇ ਅਜਿਹੀਆਂ ਤਖਲੀਕਾਤ ਜਿਹੜੀਆਂ ਤਾਰੀਖੀ ਮੁਗਾਲਤੇ ਦੂਰ ਕਰਨ ਅਤੇ ਲੋਕਾਈ ਨੂੰ ਲੰਘੇ ਹੋਏ ਵੇਲੇ ਦੀ ਹਕੀਕੀ ਸੂਰਤ ਵਿਖਾ ਦੇਣ, ਉਹ ਕਿਤਾਬਾਂ ਕਿਸੇ ਵੀ ਸਮਾਜ ਦੇ ਵੱਡੇ ਸਰਮਾਏ ਤੋਂ ਘੱਟ ਨਹੀਂ ਹੁੰਦੀਆਂ। ਮੇਰੀ ਪਿਛਲੇ 50 ਵਰ੍ਹੇ ਤੋਂ ਕੋਸ਼ਿਸ਼ ਤੇ ਖਾਸ਼ ਰਹੀ ਹੈ ਕਿ ਕਿਤਾਬਾਂ ਨੂੰ ਇਸ ਤਰੀਕੇ ਨਾਲ ਛਾਪਿਆ ਜਾਏ ਕਿ ਉਹ ਆਪਣੇ ਮੌਜ਼ੂਆਤ ਤੋਂ ਲੈ ਕੇ ਮੁਆਦ ਤੀਕਰ ਲੋਕਾਂ ਲਈ ਮੁਫੀਦ ਸਾਬਤ ਹੋਣ। ਇਹੋ ਵਜ੍ਹਾ ਹੈ ਕਿ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਨੇ ਕਿਤਾਬ ਦੀ ਛਪਾਈ ਨੂੰ ਕਦੇ ਵੀ ਕਾਰੋਬਾਰ ਨਹੀਂ ਬਣਾਇਆ। ਇਸ ਇਦਾਰੇ ਨੇ ਉਹ ਕਿਤਾਬਾਂ ਛਾਪੀਆਂ ਜਿਨ੍ਹਾਂ ਦਾ ਤਾਲਕ ਖੋਜ ਪਰਖ ਦੇ ਨਾਲ ਨਾਲ ਪੰਜਾਬੀ ਬੋਲੀ ਦੇ ਵਧਾਰ ਨਾਲ ਸੀ। ਖਾਸ ਤੌਰ 'ਤੇ ਅਦਬੀ ਹਵਾਲੇ ਨਾਲ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਨੇ ਅਜਿਹੇ ਨੁਸਖੇ ਵੀ ਮਹਿਫੂਜ਼ ਕੀਤੇ ਜਿਹੜੇ ਸ਼ਾਇਦ ਵੇਲੇ ਦੀ ਧੂੜ ਵਾਲੇ ਲੁਕ ਜਾਂਦੇ। ਮੈਂ ਪੰਜਾਬੀ ਬੋਲੀ, ਰਹਿਤਲ ਅਤੇ ਤਾਰੀਖੀ ਹਵਾਲੇ ਨਾਲ ਇਸ ਕੰਮ ਦਾ ਬਹੁਤ ਸਾਰਾ ਕ੍ਰੈਡਿਟ ਇਦਾਰੇ ਦੇ ਆਗੂ ਬਿਲਾਲ ਮੁਦੱਸਰ ਬੱਟ ਨੂੰ ਦਿੰਦਾ ਹਾਂ, ਜਿਹਨੇ ਦਿਨ ਰਾਤ ਮਿਹਨਤ ਕਰਕੇ ਸਾਬਤ ਕੀਤਾ ਹੈ ਕਿ ਅਜੋਕੇ ਵੇਲੇ ਵਿੱਚ ਵੀ ਜੇਕਰ ਤੁਸੀਂ ਆਪਣੇ ਕਾਜ਼ ਨਾਲ ਮੁਖਲਸ ਹੋ ਫਿਰ ਤੁਹਾਡੀ ਕੋਸ਼ਿਸ਼ ਜ਼ਰੂਰ ਬਰਾਬਰ ਸਾਬਤ ਹੋਵੇਗੀ। ਅੱਜ ਦੀ ਗੱਲ ਦਾ ਮਕਸਦ ਇੱਕ ਅਜਿਹੀ ਕਿਤਾਬ ਨੂੰ ਜ਼ੇਰੇ ਬਾਸ ਲਿਆਉਣਾ ਹੈ ਜਿਹੜੀ ਅਸੀਂ ਬੜੇ ਮੁਹੱਬਤ ਅਤੇ ਚਾਅ ਨਾਲ ਛਾਪੀ। ਇਸ ਕਿਤਾਬ ਦੇ ਹਵਾਲੇ ਨਾਲ ਮੈਂ ਇਹੋ ਆਖਾਂਗਾ ਕਿ ਪੰਜਾਬੀ ਦੇ ਮਾਰੂਫ ਉਸਤਾਦ ਅਤੇ ਮੰਨੇ ਪਰੋਣੇ ਸੂਝਵਾਨ ਡਾਕਟਰ ਪ੍ਰੋਫੈਸਰ ਆਬਾਦ ਇਰਸ਼ਾਦ ਜਦੋਂ ਇਹ ਨੁਸਖਾ ਮੇਰੇ ਕੋਲ ਲੈ ਕੇ ਆਏ ਤਾਂ ਮੈਂ ਹੈਰਾਨ ਰਹਿ ਗਿਆ ਕਿ ਅਜਿਹੀ ਨਾਯਾਬ ਖੋਜ ਅਤੇ ਅਜਿਹਾ ਉੱਚ ਪੱਧਰੀ ਕੰਮ ਹਾਲੇ ਤੱਕ ਛਾਪੇ ਕਿਉਂ ਨਹੀਂ ਚੜ੍ਹਿਆ। ਜ਼ਾਹਰੀ ਜੀ ਗੱਲ ਹੈ ਕਿ ਅੱਜ ਕੱਲ੍ਹ ਕਿਤਾਬ ਛਾਪਣਾ ਉਂਝ ਹੀ ਘਾਟੇ ਦਾ ਸੌਦਾ ਹੈ ਅਤੇ ਜਿਹੜੇ ਉਹ ਕਿਤਾਬਾਂ ਦੀ ਛਪਾਈ ਨੂੰ ਕਾਰੋਬਾਰ ਸਮਝਦੇ ਨੇ ਉਹ ਅਜਿਹਾ ਘਾਟੇ ਦਾ ਸੌਦਾ ਕਿਉਂ ਕਰਨਗੇ ਜਦੋਂ ਕਿਤਾਬ ਦਾ ਖਾਲਕ ਆਪ ਹੀ ਇਸ ਦੁਨੀਆ 'ਚ ਮੌਜੂਦ ਨਾ ਹੋਵੇ। ਮਤਲਬ ਇਹ ਕਿ ਕਿਸੇ ਪਾਸਿਓਂ ਵੀ ਮਾਲ ਪਾਣੀ ਲੱਭਣ ਦਾ ਕੋਈ ਇਮਕਾਨ ਨਾ ਹੋਵੇ। ਇਸ ਤੋਂ ਵੱਧ ਅਫਸੋਸਨਾਕ ਸੂਰਤ ਇਹ ਹੈ ਕਿ ਜਿਹੜੇ ਅਦਾਰੇ ਪੰਜਾਬੀ ਬੋਲੀ ਅਤੇ ਰਹਿਤਲ ਨੂੰ ਮਹਿਫੂਜ਼ ਕਰਨ ਲਈ ਕਰੋੜਾਂ ਰੁਪਏ ਦੇ ਫੰਡਸ ਲੈਂਦੇ ਨੇ ਉਹਨਾਂ ਨੂੰ ਵੀ ਅਜਿਹੀਆਂ ਕਿਤਾਬਾਂ ਛਾਪਣ ਦੀ ਬਿਲਕੁਲ ਤੌਫੀਕ ਨਹੀਂ ਹੁੰਦੀ। ਬਹਰਹਾਲ ਪ੍ਰੋਫੈਸਰ ਡਾਕਟਰ ਆਬਾਦ ਇਰਸ਼ਾਦ ਹੋਰਾਂ ਦੀ ਬੜੀ ਮਿਹਰਬਾਨੀ ਅਤੇ ਮੁਹੱਬਤ ਕਿ ਉਹਨਾਂ ਨੇ ਸ਼ਰਾਵਰ ਚੰਦਰ ਹੋਰਾਂ ਦਾ ਇਹ ਨਾਯਾਬ ਨੁਸਖਾ ਨਾ ਸਿਰਫ ਮਹਿਫੂਜ਼ ਰੱਖਿਆ ਬਲਕਿ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਨੂੰ ਇਹ ਇਜਾਜ਼ ਬਖਸ਼ਿਆ ਕਿ ਉਹ ਤਾਰੀਖ ਦਾ ਇੱਕ ਮਜ਼ਬੂਤ ਹਵਾਲਾ ਕਿਤਾਬ ਰਾਹੀਂ ਮਹਿਫੂਜ਼ ਬਣਾ ਕੇ ਆਪਣੀ ਨਵੀਂ ਨਸਲ ਨੂੰ ਰਾਵੀ ਦੇ ਆਲੇ ਦੁਆਲੇ ਮੌਜੂਦ ਉਸ ਤਾਰੀਖ ਅਤੇ ਹਜ਼ਾਰਾਂ ਵਰ੍ਹੇ ਪੁਰਾਣੇ ਪਿਛੋਕੜ ਨਾਲ ਜੋੜ ਸਕੇ ਜਿਹੜਾ ਸਾਡੀ ਯਾਦਾਸ਼ਤ ਤੋਂ ਮਿਟ ਰਿਹਾ ਹੈ। ਇਹ ਕਿਤਾਬ ਵਗਦੀ ਰਾਵੀ ਦੇ ਸਰਨਾਮੇ ਨਾਲ ਛਾਪੇ ਚੜ੍ਹੀ। ਇਸ ਕਿਤਾਬ ਵਿੱਚ ਸ਼ਨਾਵਰ ਚੰਦਰ ਹੋਰਾਂ ਇਸ ਪੂਰੇ ਖਿੱਤੇ ਦੀ ਤਾਰੀਖ ਨੂੰ ਇੰਝ ਮਹਿਫੂਜ਼ ਕੀਤਾ ਜਿਵੇਂ ਤੁਸੀਂ ਆਪਣੇ ਬੀਤੇ ਹੋਏ ਸਮੇਂ ਵਿੱਚ ਜਾ ਕੇ ਮਾਜ਼ੀ ਨਾਲ ਆਪ ਮਿਲਦੇ ਹੋ। ਉਹ ਚੂੰਕਿ ਬੁਨਿਆਦੀ ਤੌਰ 'ਤੇ ਕਹਾਣੀਕਾਰ ਸਨ, ਇਸ ਲਈ ਖੋਜ ਪਰਖ ਦੀ ਇਸ ਕਿਤਾਬ ਅੰਦਰ ਵੀ ਇੱਕ ਖਾਸ ਕਿਸਮ ਦਾ ਰੰਗ ਮੌਜੂਦ ਹੈ ਜਿਹੜਾ ਕਾਰੀ ਦੇ ਤਜੱਸਸ ਨੂੰ ਵਧਾਉਣ ਦੇ ਨਾਲ ਨਾਲ ਉਹਦੀ ਸਤਰਾਂ ਦੇ ਨਾਲ ਜੁੜਤ ਨੂੰ ਮਜ਼ਬੂਤ ਕਰਦਾ ਹੈ। ਦਰਿਆ ਰਾਵੀ ਦੇ ਆਲੇ ਦੁਆਲੇ ਵਸਣ ਵਾਲੀ ਤਹਿਜ਼ੀਬ ਅਤੇ ਉੱਥੋਂ ਦੇ ਕਲਚਰ ਦਾ ਜਿਵੇਂ ਇਜ਼ਹਾਰ ਇਸ ਕਿਤਾਬ ਅੰਦਰ ਮੌਜੂਦ ਹੈ, ਇਹਦੀ ਮਿਸਾਲ ਇਸ ਤੋਂ ਪਹਿਲਾਂ ਬਹੁਤ ਘੱਟ ਲੱਭੇਗੀ। ਸ਼ਨਾਵਰ ਚੰਦਰ ਹੋਰਾਂ ਰਾਵੀ ਦੀ ਪੂਰੀ ਤਹਿਜ਼ੀਬ ਅਤੇ ਰਹਿਤਲ ਨੂੰ ਆਪਣਾ ਮੌਜੂ ਬਣਾ ਕੇ ਖੋਜ ਪਰਖ ਦਾ ਅਜਿਹਾ ਕੰਮ ਕੀਤਾ ਹੈ ਜਿਹੜਾ ਇਸ ਖੇਤਰ ਵਿੱਚ ਨਵੀਆਂ ਰਾਹਾਂ ਦਾ ਪਤਾ ਦੇਗਾ। ਉਹਨਾਂ ਨੇ ਕਈ ਥਾਵਾਂ ਉੱਤੇ ਅਜਿਹੇ ਦਾਅਵੇ ਕੀਤੇ ਨੇ ਜਿਹੜੇ ਅਜੋਕੇ ਵੇਲੇ ਦੀ ਤਾਰੀਖਦਾਨ ਦੀ ਨਜ਼ਰ ਤੋਂ ਓਝਲ ਸਨ। ਨਾ ਸਿਰਫ ਦਾਅਵੇ ਬਲਕਿ ਉਹਨਾਂ ਨੇ ਤਮਾਮ ਤਰ੍ਹਾਂ ਹਕਾਇਕ ਨੂੰ ਦਲੀਲਾਂ ਦੇ ਨਾਲ ਸਾਬਤ ਕੀਤਾ ਹੈ। ਸ਼ਨਾਵਰ ਚੰਦਰ ਦੀ ਇਸ ਅਜ਼ੀਮ ਤਖਲੀਕ ਅਤੇ ਖੋਜ ਬਾਰੇ ਗੱਲ ਕਰਨ ਦਾ ਮਕਸਦ ਇਹ ਸੀ ਕਿ ਪਿਛਲੇ ਦਿਨੇ ਪਿਲਾਕ ਵੱਲੋਂ ਜਿਨ੍ਹਾਂ ਕਿਤਾਬਾਂ ਨੂੰ ਐਵਾਰਡ ਦਿੱਤੇ ਗਏ ਉਹਨਾਂ ਵਿੱਚ ਵਗਦੀ ਰਾਵੀ ਪਹਿਲੇ ਨੰਬਰ ਉੱਤੇ ਆਈ ਹੈ। ਮੈਂ ਪਿਲਾਕ ਦੀ ਇੰਤਜ਼ਾਮੀਆ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਇਸ ਇਦਾਰੇ ਨੇ ਖੋਜ ਪਰਖ ਉੱਤੇ ਛਾਪੇ ਚੜ੍ਹਨ ਵਾਲੀ ਇਸ ਕਿਤਾਬ ਨੂੰ ਸਲਾਮੀ ਪੇਸ਼ ਕੀਤੀ। ਪਰ ਇਹਦੇ ਨਾਲ ਨਾਲ ਮੈਂ ਪਿਲਾਕ ਸਣੇ ਤਮਾਮ ਇਦਾਰਿਆਂ ਤੋਂ ਇਹ ਸਵਾਲ ਵੀ ਕਰਨ ਦਾ ਹੱਕ ਰੱਖਦਾ ਹਾਂ ਕਿ ਜਦੋਂ ਸ਼ਨਾਵਰ ਚੰਦਰ ਜਿਹਾ ਅਜ਼ੀਮ ਤਖਲੀਕਾਰ ਅਤੇ ਖੋਜ ਪਰਖ ਦੇ ਖੇਤਰ ਵਿੱਚ ਆਪਣੀ ਪੂਰੀ ਆਜ਼ਾਦੀ ਖਰਚ ਕਰ ਦੇਣ ਵਾਲੇ ਲੋਕ ਨਾਯਾਬ ਇਲਮੀ ਜ਼ਖੀਰਾ ਛੱਡ ਕੇ ਜਾਂਦੇ ਨੇ ਅਤੇ ਕੀ ਕੋਈ ਅਜਿਹਾ ਹੈ ਜਿਹੜਾ ਇਹਨੂੰ ਮਹਿਫੂਜ਼ ਬਣਾਉਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰੇ। ਬਾਬਾ ਫਰੀਦ ਬੁੱਕ ਫਾਊਂਡੇਸ਼ਨ ਜਿਹੇ ਇਦਾਰੇ ਆਪਣੀ ਹਸੀਅਤ ਤੋਂ ਵੱਧ ਭਾਰ ਜ਼ਰੂਰ ਚੁੱਕਦੇ ਨੇ, ਪਰ ਜਿਨ੍ਹਾਂ ਇਦਾਰਿਆਂ ਦਾ ਬੁਨਿਆਦੀ ਕੰਮ ਹੀ ਅਜਿਹੀਆਂ ਤਖਲੀਕਾਤ ਨੂੰ ਮਹਿਫੂਜ਼ ਬਣਾਉਣਾ ਹੈ ਅਤੇ ਕਿਤਾਬੀ ਸੂਰਤ ਦੇ ਛਾਪੇ ਚਾੜ੍ਹਨਾ ਹੈ, ਉਹ ਖੋਰੇ ਕਦੋਂ ਖਾਬੇ ਗਫਲਤ 'ਚੋਂ ਜਾਗਣਗੇ। ਬਹਰਹਾਲ ਇਸ ਕਿਤਾਬ ਦੀ ਪਜ਼ੀਰਾਈ ਦੇ ਨਾਲ ਨਾਲ ਮੈਂ ਆਪਣੇ ਵੀਰ ਅਤੇ ਪੰਜਾਬੀ ਬੋਲੀ ਦੇ ਮਾਣ ਡਾਕਟਰ ਆਬਾਦ ਇਰਸ਼ਾਦ ਨੂੰ ਬਹੁਤ ਮੁਬਾਰਕਬਾਦ ਦੇਵਾਂਗਾ ਕਿਉਂਕਿ ਉਹਨਾਂ ਨੇ ਨੁਸਖਾ ਮਹਿਫੂਜ਼ ਰੱਖਣ ਦੇ ਨਾਲ ਨਾਲ ਅਦਬੀ ਬਦਦਿਆਨਤੀ ਨਹੀਂ ਕੀਤੀ। ਅਜੋਕੇ ਵੇਲੇ ਵਿੱਚ ਕਿੰਨੇ ਅਜਿਹੇ ਲੋਕ ਨੇ ਜਿਨ੍ਹਾਂ ਕੋਲ ਅਜਿਹਾ ਕੀਮਤੀ ਨੁਸਖਾ ਹੋਵੇ ਤਾਂ ਇਹਨੂੰ ਪੂਰੀ ਇਮਾਨਦਾਰੀ ਨਾਲ ਛਾਪੇ ਚਾੜ੍ਹ ਕੇ ਪੂਰੇ ਦਾ ਪੂਰਾ ਕ੍ਰੈਡਿਟ ਖੋਜਕਾਰ ਨੂੰ ਦੇ ਦੇਣ।
ਆਬਾਦ ਮਿਰਸ਼ਾਦ ਸਹਿਣਯੋਗ ਨੇ ਕਿ ਉਹਨਾਂ ਨੇ ਇੱਕ ਅਜਿਹੇ ਗੁੰਮਸ਼ੁਦਾ ਨੁਸਖੇ ਨੂੰ ਦੁਬਾਰਾ ਜ਼ਿੰਦਗੀ ਦਿੱਤੀ ਹੈ ਜਿਹੜਾ ਸ਼ਾਇਦ ਮਾਜ਼ੀ ਦਾ ਹਿੱਸਾ ਹੋ ਕੇ ਕਿਸੇ ਨੂੰ ਯਾਦ ਵੀ ਨਾ ਰਹਿੰਦਾ ਕਿ ਰਾਵੀ ਦੀ ਵਸੋਂ ਬਾਰੇ ਕਦੀ ਕੋਈ ਕੰਮ ਹੋਇਆ ਵੀ ਜਾਂ ਨਹੀਂ। ਸੱਜਣ ਪਿਆਰਿਓ, ਬਾਬਾ ਫਰੀਦ ਬੁੱਕ ਫਾਊਂਡੇਸ਼ਨ ਨੇ ਪਿਛਲੇ ਦਿਨੇ ਇੱਕ ਹੋਰ ਕਿਤਾਬ ਚੋਰੀ ਮੁਤੰਜਨ ਨਾਂ ਦੇ ਨਾਲ ਵੀ ਛਾਪੀ, ਜਿਹੜੀ ਸਲੀਮ ਰਜ਼ਾ ਠਾਕਰ ਹੋਰਾਂ ਦੀ ਤਖਲੀਕ ਹੈ। ਮੈਨੂੰ ਹਮੇਸ਼ਾ ਤੋਂ ਪੰਜਾਬੀ ਲਿਖਾਰੀ ਨਾਲ ਗਿਲਾ ਰਿਹਾ ਹੈ ਕਿ ਉਹਨਾਂ ਦੀ ਪਹਿਲੀ ਤਰਜੀਹ ਨਜ਼ਮ ਜਾਂ ਸ਼ਾਇਰੀ ਹੁੰਦੀ ਹੈ। ਫਿਰ ਸ਼ਾਇਰੀ ਦਾ ਵੀ ਅਜਿਹਾ ਖੇਤਰ ਜਿਹਦੇ ਵਿੱਚ ਸਾਨੂੰ ਸੂਫੀਆ ਜਾਂ ਕਲਾਸਿਕ ਸ਼ਾਇਰਾਂ ਦਾ ਰੰਗ ਬੜਾ ਨਮਾਇਆ ਹੋ ਕੇ ਵਿਖਾਈ ਦਿੰਦਾ ਹੈ। ਇਹਦੇ ਬਾਵਜੂਦ ਪਿਛਲੇ ਕੁਝ ਅਰਸੇ ਤੋਂ ਪੰਜਾਬੀ ਨਸਲ ਲਈ ਬੜਾ ਭਰਵਾਂ ਕੰਮ ਹੋ ਰਿਹਾ ਹੈ। ਸਲੀਮ ਰਜ਼ਾ ਠਾਕੁਰ ਹੋਰਾਂ ਇਸ ਤੋਂ ਪਹਿਲਾਂ ਵੀ ਪੰਜਾਬੀ ਨਸਲ ਲਈ ਬੜਾ ਸ਼ਾਨਯੋਗ ਕੰਮ ਕੀਤਾ ਹੈ, ਜਿਹਦੇ ਬਦਲੇ ਉਹਨਾਂ ਨੂੰ ਖਾਲਸਾ ਸੰਸਥਾਲ ਅਵਾਰਡ ਵੀ ਮਿਲਿਆ ਅਤੇ ਅਦਬ ਦੇ ਪਾਰਖਾਂ ਵੱਲੋਂ ਰਜਵੀ ਦਾਦ ਵੀ ਲੱਭੀ। ਚੋਰੀ ਮੁਤੰਜਨ ਵੀ ਇੱਕ ਨਾਵਲ ਹੈ ਜਿਹਦੇ ਵਿੱਚ ਉਹਨਾਂ ਨੇ ਕਹਾਣੀ ਨੂੰ ਅਜਿਹੇ ਰੰਗ ਵਿੱਚ ਲਿਖਿਆ ਹੈ ਜਿਹੜਾ ਪੜ੍ਹਨ ਵਾਲੇ ਨੂੰ ਆਪਣੇ ਨਾਲ ਲੈ ਕੇ ਇੱਕ ਖਾਸ ਮਾਹੌਲ ਅਤੇ ਕਿਰਦਾਰਾਂ ਦੇ ਨਾਲ ਟੁਰਦਾ ਹੈ। ਉਹਨਾਂ ਦਾ ਲਹਿਜਾ ਅਤੇ ਅੱਖਰਾਂ ਦਾ ਚੁਣਾਵ ਬੜਾ ਦਿਲਚਸਪ ਹੈ, ਜੁਮਲੇ ਖੂਬਸੂਰਤ ਅਤੇ ਕਾੜਦਾਰ ਨੇ। ਮੈਂ ਸਮਝਦਾ ਹਾਂ ਕਿ ਪੰਜਾਬੀ ਨਸਲ ਵਿੱਚ ਅਜਿਹੀਆਂ ਕਿਤਾਬਾਂ ਦੀ ਬਹੁਤ ਲੋੜ ਹੈ ਜਿਹੜੀਆਂ ਸਾਡੀ ਸਾਹਤਕ ਦਾ ਮੁਕੱਦਮਾ ਲੜ ਕੇ ਸਾਬਤ ਕਰਨ ਕਿ ਪੰਜ ਦਰਿਆਵਾਂ ਦੀ ਧਰਤੀ ਉੱਤੇ ਵਸਣ ਵਾਲੇ ਤਖਲੀਕਾਰ ਸਿਰਫ ਸ਼ਹਿਰੀ ਖੇਤਰ ਵਿੱਚ ਹੀ ਉੱਚ ਪੱਧਰੀ ਕੰਮ ਨਹੀਂ ਕਰ ਸਕਦੇ, ਬਲਕਿ ਜਦ ਉਹ ਕਹਾਣੀ ਲਿਖਦੇ ਨੇ ਤਦ ਵੀ ਉਹਨਾਂ ਨੂੰ ਕੋਈ ਨਹੀਂ ਫੜ ਸਕਦਾ। ਚੋਰੀ ਮੁਤੰਜਨ ਜ਼ਰੂਰ ਪੜ੍ਹੋ ਅਤੇ ਪੰਜਾਬੀ ਨਸਲ ਦਾ ਉਹ ਚਸ ਲਵੋ ਜਿਹੜਾ ਤੁਹਾਨੂੰ ਇਹ ਗੱਲ ਮੰਨਣ ਉੱਤੇ ਮਜਬੂਰ ਕਰੇਗਾ ਕਿ ਸਾਡੀ ਬੋਲੀ ਕਿਸੇ ਵੀ ਬੈਨ ਲੋਕਾਮੀ ਤਨਕੀਦ ਉੱਤੇ ਪਰਖੇ ਜਾਣ ਵਾਲੇ ਸ਼ਾਹਕਾਰ ਤਖਲੀਕ ਕਰ ਰਹੀ ਹੈ। ਮਿੱਤਰ ਪਿਆਰਿਓ, ਅੱਜ ਦੀ ਗੱਲ ਇਹਨਾਂ ਦੋਵਾਂ ਕਿਤਾਬਾਂ ਦੇ ਨਾਂ ਅਤੇ ਹਰ ਉਸ ਅਜ਼ੀਮ ਕਾਰੀ ਦੇ ਨਾਂ ਜਿਹੜਾ ਅਜੋਕੇ ਵੇਲੇ ਵਿੱਚ ਆਪਣਾ ਵਕਤ ਕਿਤਾਬ ਅਤੇ ਪੰਜਾਬੀ ਬੋਲੀ ਵਿੱਚ ਲਿਖੀ ਗਈ ਅਜਿਹੀ ਅਦਬੀ ਤਖਲੀਕ ਦੇ ਨਾਮੇ ਕਰਦਾ ਹੈ। ਪੰਜਾਬੀ ਕਿਤਾਬਾਂ ਆਪਣੇ ਬਾਲਾਂ ਨੂੰ ਪੜ੍ਹਾਓ ਅਤੇ ਆਪ ਵੀ ਇਹਨਾਂ ਦੇ ਨਾਲ ਜੁੜ ਕੇ ਪੰਜ ਦਰਿਆਵਾਂ ਦੀ ਧਰਤੀ ਦੇ ਕਲਚਰ ਨਾਲ ਰਿਸ਼ਤਾ ਮਜ਼ਬੂਤ ਬਣਾਓ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਪੰਜਾਬੀ ਸਾਹਿਤਕ ਹਮੇਸ਼ਾ ਅਜਿਹੇ ਉੱਚ ਪੱਧਰੀ ਸ਼ਾਹਕਾਰ ਤਖਲੀਕ ਕਰਦੀ ਰਹੇ ਅਤੇ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਜਿਹੇ ਇਦਾਰੇ ਇਹਨੂੰ ਛਾਪੇ ਚਾੜ੍ਹ ਕੇ ਪੰਜਾਬੀ ਰਹਿਤਲ ਅਤੇ ਸਾਹਿਤਕ ਨਾਲ ਮੁਹੱਬਤ ਦਾ ਇਜ਼ਹਾਰ ਕਰਦੇ ਰਹਿਣ। ਰੱਬ ਸੱਚਾ ਸਾਡੇ ਦੇਸ਼ ਨੂੰ ਹਰ ਮੁਸੀਬਤ ਤੋਂ ਮਹਿਫੂਜ਼ ਰੱਖੇ ਅਤੇ ਇਹਦੇ ਲੋਕਾਂ ਨੂੰ ਹਰ ਸੁੱਖ ਦੇਵੇ ਜੇ ਤਮੰਨਾ ਹਰ ਇਨਸਾਨ ਨੂੰ ਹੈ। ਕੱਲ੍ਹ ਫੇਰ ਮਿਲਾਂਗੇ, ਇਜਾਜ਼ਤ ਦਿਓ, ਰੱਬ ਰੱਖਾ।